दर्शकों ब्रेक के बाद थोड़ा स्वागत है जी। डॉक्टर साहब साडी पहली ईमेल आई है ਮਲੇਰਕੋਟਲੇ ਤੋਂ ਨੂਰਾ ਮਲੇਰਕੋਟਲੀਆ ਜੀ ਦੀ। ਇਹ ਲਿਖਦੇ ਹਨ ਤੇ ਇਹਨਾਂ ਦੀ ਲਿਖਤ ਦਾ ਵਿਸ਼ਾ ਹੈ ਰਾਮ ਰਹੀਮ ਦਾ ਇੱਕ ਹੋਰ ਨਵਾਂ ਵਿਵਾਦ ਜੋ 8 ਘੰਟੇ ਪਹਿਲਾਂ ਹੀ YouTube ਤੇ ਅਪਲੋਡ ਕੀਤਾ ਗਿਆ। ਇਹ ਲਿਖਦੇ ਹਨ ਆ ਦੇਖੋ ਜੀ, ਇੱਕ ਲਿੰਕ ਤੁਹਾਨੂੰ ਭੇਜ ਰਿਹਾ ਹਾਂ ਜਿਸ ਵਿੱਚ ਇੱਕ ਗਾਣਾ ਹੈ, ਉਸ ਨੂੰ ਧਿਆਨ ਨਾਲ ਸੁਣੋ। आपत्तिजनक शब्द 1.5 मिनट ਤੋਂ ਲੈ ਕੇ 2 ਮਿੰਟ ਤੱਕ ਹਨ। ਇਹ ਦੇਖੋ ਸਿਰਫ 8 ਘੰਟੇ ਪਹਿਲਾਂ ਹੀ ਮੀਟ ਐਵ प्रोडक्शन द्वारा अपलोड किया गया है। इस विच किवें हिंदुआं ने सिस्टमैटिक ढंग नाल पहला राम दे सामने अल्लाह नूं दौड़न लई किया, मतलब अल्लाह नूं राम दे सामने छोटा करके दिखाया गया। उस तो बाद फिर अल्लाह अते राम नूं एक करके वाहिगुरू नूं राम अते अल्लाह दे सामने तो दौड़न लई किया गया। संक्षेप विच मैं तुहानूं दसांगा ਤਾਂ ਇਹ ਝੂਠੇ ਸੌਦੇ ਵਾਲੇ ਦੀ ਮੂਵੀ ਦੇ ਟ੍ਰੇਲਰ ਵਿੱਚ ਜੋ ਵੀ ਦਿਖਾਇਆ ਗਿਆ ਹੈ ਉਸ ਤੋਂ ਸਾਫ਼-ਸਾਫ਼ ਪਤਾ ਚੱਲਦਾ ਹੈ ਕਿ ਇਹ ਬ੍ਰਾਹਮਣਵਾਦ ਦੀ ਇੱਕ ਨਵੀਂ ਚਾਲ ਹੈ ਜਿਸ ਵਿੱਚ ਭਾਰਤ ਦੇ ਮੁਸਲਮਾਨਾਂ ਅਤੇ ਸਿੱਖਾਂ ਨੂੰ ਆਪਣੀ ਪਾਵਰ ਦੀ ਆੜ ਵਿੱਚ ਹੈਂਕੜ ਦਿਖਾਈ ਗਈ ਹੈ। ਇਹ ਇੱਕ ਅਜਿਹਾ ਝੂਠੇ ਸੌਦੇ ਵਾਲਾ ਆਦਮੀ ਹੈ ਜੋ ਆਪਣੀ ਸ਼ੋਹਰਤ ਲਈ ਵੱਧ ਗਿਣਤੀ ਦਾ ਸਹਾਰਾ ਲੈ ਕੇ ਆਪਣੇ ਆਪ ਨੂੰ ਸੁਪਰਸਟਾਰ ਪੇਸ਼ ਕਰਨਾ ਚਾਹੁੰਦਾ ਹੈ। गाने तो यह भी ऑब्जर्व किया जा सकता है कि यह गाना खास करके सिखां नूं हिंदुआं दा अंग दसन लई पहला अल्लाह नूं राम दे सामने दौड़न लई कहा गया अते बाद विच अल्लाह अते राम दे सामने वाहिगुरू नूं दौड़न लई कहा गया। भाव नतीजा यह निकलता है कि अल्लाह नूं दौड़न लई इस वास्ते कहा गया तां कि सिखां नूं लगे कि चलो अल्लाह नूं भी कहा गया है अते तुरंत बाद विच मुसलमानां नूं संतुष्ट करन लई अल्लाह अते राम नूं एक करके वाहिगुरू नूं उन्हां दे सामने दौड़ा दिता। मतलब RSS ब्राह्मणवादी दा एजेंडा हुण सिस्टमैटिक ढंग नाल पूरा हो रहा है। इस ते मुसलमान अते सिख लीडर्स अते धर्म गुरुआं नूं सामने आके करड़े हत्थां नाल निबड़ना चाहिदा है। मैं इत्थे यह भी स्पष्ट कर देना चाहता हाँ कि राम एक इंसान सी जिस नूं भगवान नहीं कहा जा सकता, पर अल्लाह अते वाहिगुरू अपने आप विच दोनों पूर्ण शब्द हैं जिस दा मतलब वो इको एक भगवान ही हुंदा है। पर राम नाम तां अपने आप विच कोई मायने नहीं रखदा सी जदों राम पैदा नहीं होया। मैं इत्थे राम जी दी निंदा नहीं कर रहा, वो एक योद्धे अते बुद्धिमान इंसान हो सकते हैं पर भगवान नहीं। भगवान सिर्फ भगवान नूं ही कहा जा सकता है, किसी व्यक्ति विशेष नूं नहीं। जी डॉक्टर साहब। ਨੂਰਾ ਮਲੇਰਕੋਟਲੀਆ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਕਾਫੀ ਅਰਸੇ ਬਾਅਦ ਸਾਨੂੰ ਲਿਖਿਆ। ਉਹਨਾਂ ਨੇ ਜਿਸ ਗੱਲ ਵੱਲ ਸਾਡਾ ਧਿਆਨ ਦਿਵਾਇਆ ਹੈ ਉਹ 20 ਏਜੰਸੀਆਂ ਦਾ ਜਿਹੜਾ ਇਹ ਦੁਮਛੱਲਾ ਰਾਮ ਰਹੀਮ ਜਿਹੜਾ ਕਿ ਮੋਰਲੀ ਔਰ ਹਰ ਪਾਸਿਓਂ ਕਰਪਟ ਹੈ, ਜਿਸ ਦੇ ਖਿਲਾਫ ਮਰਡਰ ਕੇਸ, ਜ਼ਬਰ ਜ਼ਿਨਾ ਕੇਸ, CBI ਇਨਵੈਸਟੀਗੇਸ਼ਨ ਔਰ ਸਿਰਫ ਇਹੀ ਨਹੀਂ कि ਉਹਦੇ ਸਿਰਫ ਸਿੱਖਾਂ ਨਾਲ ਹੀ ਤਾਲੁਕ ਹੈ ਇਸ ਦੀਆਂ ਮਾੜੀਆਂ ਕਰਤੂਤਾਂ ਦਾ। ਕਿਵੇਂ ਛਤਰਪਤੀ ਨਾਂ ਦਾ ਇੱਕ ਪੱਤਰਕਾਰ ਜਿਸ ਨੇ ਇਸ ਨੂੰ ਐਕਸਪੋਜ਼ ਕੀਤਾ ਇਹਦੀਆਂ ਕਰਤੂਤਾਂ ਨੂੰ, ਕਿਵੇਂ ਉਹਦਾ ਮਰਡਰ ਕਰਵਾਇਆ ਗਿਆ ਔਰ ਉਹ ਮਰਡਰ ਕੇਸ ਉਹਦੇ ਲੜਕੇ ਨੇ ਹੀ ਅੱਗੇ ਤੋਰਿਆ ਜੀ ਛਤਰਪਤੀ ਦੇ। ਸੋ ਇੱਕ ਪਾਸੇ ਤਾਂ ਇਸ ਨੂੰ ਜਿਸ ਤਰੀਕੇ ਦੇ ਨਾਲ ਪ੍ਰੋਟੈਕਟ ਕੀਤਾ ਪਹਿਲੀ ਗਵਰਨਮੈਂਟ ਨੇ ਵੀ ਕੀਤਾ, ਪੰਜਾਬ 'ਚ ਬਾਦਲ ਸਰਕਾਰ ਨੇ ਕੀਤਾ ਔਰ ਹੁਣ ਇਹ ਗੱਲ ਬੜੀ ਖੁੱਲ੍ਹ ਕੇ ਸਾਹਮਣੇ ਆਈ ਹਰਿਆਣਾ ਦੀਆਂ ਅਸੈਂਬਲੀ ਚੋਣਾਂ ਵੇਲੇ ਕਿ ਕਿਵੇਂ ਇਹਨੇ ਸਾਰੀਆਂ 90 ਸੀਟਾਂ ਦੇ ਉੱਤੇ ਜਿਹੜਾ ਉਹ BJP ਨੂੰ ਹਮਾਇਤ ਦਿੱਤੀ ਔਰ ਮਨੋਹਰ ਖੱਟੜ ਜਿਹੜਾ ਹੁਣ ਚੀਫ ਮਿਨਿਸਟਰ ਹਰਿਆਣੇ ਦਾ ਬਣਿਆ ਉਹਦੇ ਸਹੁੰ ਚੁੱਕ ਸਮਾਗਮ ਦੇ ਵੇਲੇ ਜਿਹੜਾ ਸੌਦਾ ਸਾਧ ਹੈ ਉਹ ਉਹਦੇ ਚੇਲੇ ਜਿਹੜੇ ਨੇ ਉਹ ਫਰੰਟ ਸੀਟਸ ਦੇ ਉੱਤੇ ਬੈਠੇ ਸੀ। ਔਰ ਈਵਨ ਮੋਦੀ ਨੇ ਜਦੋਂ ਉਹ ਚੋਣ ਦੌਰੇ ਦੇ ਉੱਤੇ ਆਇਆ ਸਿਰਸਾ ਸ਼ਹਿਰ ਦੇ ਵਿੱਚ ਖਲੋ ਕੇ ਇਸ ਦੀ ਤਾਰੀਫ ਕੀਤੀ, ਉਹਨੂੰ ਬੜੇ ਜਿਹੜਾ ਉਹਨਾਂ ਤੋਂ ਅਗਵਾਈ ਲੈਣ ਦੀ ਗੱਲ ਕੀਤੀ ਔਰ ਉਹਨਾਂ ਦੀ ਜਿਹੜੀ ਹੈ ਬਹੁਤ ਕਾਬਲੇ ਤਾਰੀਫ ਉਹਨੂੰ ਦੱਸਿਆ ਜੀ। ਹੁਣ ਤੁਸੀਂ ਇਸ ਬੈਕਗਰਾਊਂਡ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਇਹ ਖਬਰਾਂ ਤਾਂ ਦਿਨਾਂ ਨਹੀਂ ਸਗੋਂ ਕਈ ਮਹੀਨਿਆਂ ਤੋਂ ਇਹ ਖਬਰਾਂ ਤਾਂ ਰਹੀਆਂ ਨੇ ਕਿ ਵੀ ਉਹ ਕੋਈ ਫਿਲਮ ਬਣਾ ਰਿਹਾ ਹੈ, ਉਹਦੇ 'ਚੋਂ ਖੁਦ ਐਕਟਿੰਗ ਕਰੇਗਾ ਔਰ ਉਹਦੇ 'ਚ ਖੁਦ ਗਾਣੇ ਗਾਉਂਦਾ ਹੈ ਔਰ ਹੁਣ ਜਿਸ ਤਰੀਕੇ ਦੇ ਨਾਲ ਜਿਵੇਂ ਇਹਨਾਂ ਨੇ ਇਸ਼ਾਰਾ ਕੀਤਾ, ਮੈਂ ਦੇਖ ਰਿਹਾ ਸੀ ਪਿਛਲੇ ਦਿਨਾਂ 'ਚ ਅੱਜ ਤੱਕ ਉਹਨੇ ਕਦੇ ਮੀਡੀਆ ਇੰਟਰਵਿਊ ਨਹੀਂ ਸੀ ਦਿੱਤਾ ਅਤੇ ABVP ਇੱਕ ਚੈਨਲ ਜਿਹੜਾ ਕਿ ਸ਼ਰਾਰਤੀ ਜਾਂ ਇਹ ਮੈਂ ਕਈ ਵਾਰੀ ਦੇਖਦਾ ਉਹਦੀਆਂ ਹੋਰ ਵੀ ਸਟੋਰੀਜ਼ ਜਿਵੇਂ ਪਿੱਛੇ ਜੂਨ 84 ਦੇ ਘੱਲੂਘਾਰੇ ਵੇਲੇ ਬੜੀ ਕੰਟਰੋਵਰਸ਼ੀਅਲ ਜਿਹੀ ਫਿਲਮ ਉਹਨਾਂ ਨੇ ਬਣਾ ਕੇ ਇੱਧਰੋਂ ਉੱਧਰੋਂ ਕਲਿੱਪਿੰਗਸ ਜਿਹੜੀ ਹੈ ਉਹ ਪਿੰਡਾਂ ਵਾਲਿਆਂ ਨੂੰ ਮੈਲਾਈਨ ਕਰਨ ਦੀ ਕੋਸ਼ਿਸ਼ ਕੀਤੀ ਸੀ
ਕਈ ਵਾਰੀ ਇੱਕ ਅੱਧਾ ਚੰਗਾ ਵੀ ਵਿੱਚੋਂ ਕਰ ਦਿੰਦੇ ਨੇ, ਜਿਵੇਂ ਇੱਕ ਸਿੱਖ ਬੀਬੀ ਦਸਤਾਰਧਾਰੀ, ਉਹਦੇ ਤੋਂ ਜੀ ਹਰਮੰਦਰ ਸਾਹਿਬ ਦੇ ਨਾਲ ਅਜਾਇਬ ਘਰ 'ਚ ਕੀ ਹੈ, ਸਿੱਖ ਹਿਸਟਰੀ ਬਰੀਫਿੰਗ, ਉਸ ਕਿਸਮ ਦਾ ਵੀ ਕਰ ਦਿੱਤਾ। ਪਰ ਪਹਿਲਾ ਜਿਹੜਾ ਜਿਹੜਾ ਇਹ ਰੇਪਿਸਟ ਜਿਹੜਾ ਸੌਦਾ ਸਾਧ ਹੈ, ਇਸ ਨਾਲ ਇੰਟਰਵਿਊ ਆਲਮੋਸਟ 30-35 ਮਿੰਟ ਦਾ ਉਹਨੇ ਜਿਹੜਾ ਉਸ ਟੀਵੀ ਚੈਨਲ ਨੇ ਕੀਤਾ, ਉਹ ਅਪਲੋਡ ਵੀ ਹੈ ਜੀ। ਔਰ ਉਹਦੇ 'ਚ ਉਹ ਪੂਰਾ ਉਸ ਕਿਸਮ ਦੀ ਟੋਪੀ ਵਾਲਾ ਪਾਰਟ, ਵਾਲ ਪਿੱਛੇ ਨੂੰ ਖੋਲੇ ਹੋਏ, ਔਰ ਉਹਦਾ ਜਿਹੜਾ ਟ੍ਰੇਲਰ ਵੀ ਹੈ ਉਹਨੂੰ ਮੈਂ ਜਿੰਨਾ ਕੁ ਦੇਖਿਆ, ਉਹ ਹੈ ਤਾਂ ਸਾਰਾ ਉਹ ਕ੍ਰੇਜ਼ੀ ਪਾਰਟ ਹੀ ਉਹਨੂੰ ਤੁਸੀਂ ਕਹਿ ਸਕਦੇ ਹੋ, ਪਰ ਜਿਸ ਤਰੀਕੇ ਨਾਲ ਪ੍ਰੋਜੈਕਸ਼ਨ ਹੁੰਦੀ ਹੈ ਉਹਦੇ ਥੱਲੇ ਜਦੋਂ ਤੁਸੀਂ ਕਮੈਂਟ ਦੇਖਦੇ ਹੋ, ਉਹਨਾਂ ਨੇ ਇਸ ਤਰੀਕੇ ਨਾਲ ਆਪਣਾ ਸਾਰਾ ਕੰਟਰੋਲ ਕੀਤਾ ਹੋਇਆ ਹੈ ਕਿ ਜੀ ਜੇ 500 ਕਮੈਂਟ ਪਾਇਆ ਹੋਇਆ ਤੇ 400 ਚ ਧੰਨ ਸਤਿਗੁਰੂ, ਤੇਰੀਆਂ ਰਹਿਮਤਾਂ, ਧੰਨ ਸਤਿਗੁਰੂ, ਤੁਸੀਂ ਮਹਾਨ ਹੋ ਤੁਸੀਂ। ਸੋ ਉਹਨਾਂ ਨੇ ਉਹ ਸਾਰਾ ਇੱਕ ਸੈਟਅਪ ਬਣਾਇਆ ਹੋਇਆ। ਔਰ ਜਿਵੇਂ ਇਹਨਾਂ ਨੇ ਕਿਹਾ ਕਿ ਵੀ ਜੇ ਗਾਣੇ ਦਾ ਪਾਰਟ ਇਹ ਹੈ ਕਿ 1.5 ਮਿੰਟ ਦੇ ਵਿੱਚ ਇਸ ਕਿਸਮ, ਕਿਉਂਕਿ ਜੇ ਸਭ ਤੋਂ ਪਹਿਲਾਂ ਤਾਂ ਉਹਦਾ ਸਾਰਾ ਫਿਲਮ ਦਾ, ਜਾਂ ਉਹ ਆਪ ਤਾਂ ਇੱਕ ਬੜਾ ਅਨਪੜ੍ਹ ਢੱਗਾ ਜ਼ਿਲ੍ਹਾ ਗੰਗਾਨਗਰ ਦੇ ਇੱਕ ਪਿੰਡ ਦਾ ਹੈ, ਉਹਨੂੰ ਲਿਆ ਕੇ ਉੱਥੇ ਕਿਵੇਂ ਬਿਠਾਇਆ ਗਿਆ, ਕਿਵੇਂ ਉਹਨੂੰ ਪ੍ਰਮੋਟ ਕੀਤਾ ਗਿਆ, ਉਹ ਤਾਂ ਕ੍ਰਿਮੀਨਲ ਹੈ। ਔਰ ਉਸ ਦਾ ਪਿਛੋਕੜ ਕੋਈ ਨਾ ਉਹ ਅਧਿਆਤਮਕ ਹੈ, ਨਾ ਉਹ ਸਿਧਾਂਤਕ ਹੈ, ਨਾ ਉਹ ਧਰਮੀ ਹੈ, ਕੁਝ ਵੀ ਨਹੀਂ ਹੈ ਜੀ। ਲੇਕਿਨ ਜਿਸ ਤਰੀਕੇ ਨਾਲ ਉਹਨੂੰ ਪ੍ਰਮੋਟ ਕੀਤਾ ਗਿਆ, ਔਰ ਇਹ ਗੁਰਮੀਤ ਰਾਮ ਰਹੀਮ ਵੀ ਹੈ ਉਸ ਨਾਂ ਦੇ ਥੱਲੇ, ਇਹ ਦੱਸਣ ਦੇ ਲਈ, ਔਰ ਅਸੀਂ ਸਮਝਦੇ ਹਾਂ ਵੀ ਜਿਹੜੀ ਹਕੂਮਤ ਨੇ ਸ਼ਹੀਦ ਊਧਮ ਸਿੰਘ ਵਰਗੇ ਦਾ ਜਿਹੜਾ ਇੰਨਾ ਵੱਡਾ ਕਾਰਨਾਮਾ ਸੀ ਉਹਨੂੰ ਕਦੇ ਰੈਕਗਨਾਈਜ਼ ਨਹੀਂ ਕੀਤਾ। ਇਹ ਰੁਝਾਨ ਸਭ ਤੋਂ ਪਹਿਲਾਂ ਅੰਗਰੇਜ਼ਾਂ ਨੂੰ ਮੈਸੇਜ ਦੇਣ ਦੇ ਲਈ ਕਿ ਭਾਈ ਅਸੀਂ ਟੁਗੈਦਰ ਹਾਂ, ਇਹ ਸ਼ਹੀਦ ਊਧਮ ਸਿੰਘ ਨੇ ਕੀਤਾ ਸੀ। ਜਦੋਂ ਉਹਦੇ ਤੇ ਟ੍ਰਾਇਲ ਚੱਲਿਆ ਜੀ ਤਾਂ ਉਹਨੂੰ ਪੁੱਛਿਆ ਗਿਆ ਵੀ ਤੇਰਾ ਨਾਂ ਕੀ ਆ, ਉਹਨੇ ਕਿਹਾ ਰਾਮ ਮੁਹੰਮਦ ਸਿੰਘ ਆਜ਼ਾਦ। ਹੁਣ ਹਾਲਾਂ ਉਹਦਾ ਨਾਂ ਊਧਮ ਸਿੰਘ ਸੀ, ਪਰ ਉਹਨੇ ਇਹ ਮੈਸੇਜ ਦਿੱਤਾ ਕਿ ਮੇਰੀ ਇਸ ਭਾਵਨਾ 'ਚ ਜਿਹੜਾ ਮੈਂ ਇਹਨੂੰ ਮਾਈਕਲ ਐਡਵਾਇਰ ਨੂੰ ਮਾਰਿਆ, ਸਾਡਾ ਸੰਕਲਪ ਆਜ਼ਾਦੀ ਹੈ, ਆਜ਼ਾਦ ਮੈਂ ਹਾਂ, ਔਰ ਮੈਂ ਰਾਮ ਮੁਹੰਮਦ ਸਿੰਘ ਹੈ। ਔਰ ਤਾਂ ਕਿ ਉਹਨੇ ਆਪਣੇ ਆਪ ਨੂੰ ਰਾਮ, ਕਿਉਂਕਿ ਜਿਹੜੇ ਹਿੰਦੂਆਂ ਦੇ ਜਿਹੜੇ ਨੇ ਪੂਜਨੀਕ ਨੇ, ਮੁਹੰਮਦ ਸਾਹਿਬ ਇਸਲਾਮ ਦੇ ਨਬੀ ਨੇ, ਔਰ ਸਿੰਘ ਜ਼ਾਹਰ ਹੈ ਵੀ ਸਿੱਖਾਂ ਦਾ ਲਾਸਟ ਨੇਮ ਹੈ, ਗੁਰੂ ਕਲਗੀਧਰ ਪਾਤਸ਼ਾਹ ਦੇ ਨਾਲ ਉਹਨਾਂ ਦੀ ਦਿੱਤੀ ਹੋਈ ਇਹ ਵਡਿਆਈ ਹੈ। ਤੇ ਸੋ ਹੁਣ ਉਸ ਪਾਰਟ ਨੂੰ ਪੋਲੀਟੀਕਲੀ ਤਾਂ ਇਹਨਾਂ ਨੇ ਉਹਨੂੰ ਕੀ ਸਾਰੇ ਫਿਲਾਸਫੀ ਨੂੰ ਰੈਕਗਨਾਈਜ਼ ਕਰਨਾ ਸੀ, ਇਹਨਾਂ ਨੇ ਤਾਂ ਉਹ ਸਿੱਖਾਂ ਨੂੰ, ਬੌਧੀਆਂ ਨੂੰ, ਜੈਨੀਆਂ ਨੂੰ ਹਿੰਦੂ ਬਣਾ ਦਿੱਤਾ, ਮੁਸਲਮਾਨਾਂ ਨੂੰ ਹੁਣ ਬਣਾਉਣ ਤੇ ਲੱਗੇ ਹੋਏ ਨੇ, ਕਨਵਰਟ ਕਰਨ ਤੇ ਲੱਗੇ। ਲੇਕਿਨ ਇਹ ਰਾਮ ਰਹੀਮ ਜਿਹੜਾ ਇਸ ਨੂੰ ਗੁਰਮੀਤ ਰਾਮ ਰਹੀਮ, ਕਿ ਜੀ ਗੁਰਮੀਤ ਉਹਦਾ ਅਸਲੀ ਨਾਂ ਹੈ, ਨਾਲ ਰਾਮ ਲਾ ਦਿੱਤਾ, ਰਹੀਮ ਲਾ ਦਿੱਤਾ, ਤੇ ਇਹਨੂੰ ਉਹ ਇਸ ਕਿਸਮ ਦਾ ਪ੍ਰਮੋਸ਼ਨ ਕਿਉਂਕਿ ਬਿਠਾਇਆ ਪੰਜਾਬ 'ਚ ਹੈ, ਸਰਸਾ ਬੈਲਟ 'ਚ ਵੀ ਸਾਰੇ ਜਿਹੜੇ 47 ਤੋਂ ਬਾਅਦ ਸਿੱਖ ਬੈਠੇ ਨੇ, ਤਾਂ ਕਿ ਇਹਨਾਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਔਰ ਮੈਨੂੰ ਇਹ ਲੱਗਦਾ ਹੈ ਇਹਨਾਂ ਦੀ ਗੱਲ ਇਹ ਠੀਕ ਹੈ ਕਿ ਟ੍ਰੇਲਰ ਦੇ ਵਿੱਚ ਜੇ ਸ਼ਰਾਰਤ ਉਹਨਾਂ ਨੇ ਕੀਤੀ ਹੈ ਤੇ ਫਿਲਮ ਜਿਹੜੀ ਹੈ ਉਹਦੇ ਵਿੱਚ ਹੋਰ ਵੀ ਹੋਏਗਾ, ਫਿਰ ਚੈਲੰਜ ਹੋਏਗਾ, ਕੋਈ ਥੀਏਟਰਾਂ 'ਚ ਗੜਬੜ ਹੋਏਗੀ, ਕੋਈ ਦੂਜਾ। ਸੋ ਮਕਸਦ ਜਦੋਂ ਅਸੀਂ ਇਹ ਦੇਖਦੇ ਹਾਂ ਏਜੰਸੀਆਂ ਦਾ, ਉਹ ਇਹੀ ਹੁੰਦਾ ਹੈ ਕਿ ਵੀ ਤੁਸੀਂ ਭੰਬਲ ਭੂਸਾ ਪਾਓ। ਕੱਲ ਹੀ ਪਿੱਛੇ ਅਸੀਂ ਵਿਚਾਰ ਕਰ ਰਹੇ ਸੀ ਆਫਿਸ, ਕੋਈ ਗੱਲ ਚੱਲੀ ਕਿ ਜੀ ਇਹ ਕੀ ਹੈ, ਬ੍ਰਾਹਮਣਵਾਦ ਕੀ ਹੈ, ਦੂਜਾ ਕੀ ਹੈ। ਮੈਂ ਕਿਹਾ ਬ੍ਰਾਹਮਣਵਾਦ ਨੂੰ ਇੱਕ ਵਰਡ ਦੇ ਵਿੱਚ ਐਕਸਪਲੇਨ ਕੀਤਾ ਜਾ ਸਕਦਾ ਜੀ। ਉਹ ਕਹਿੰਦੇ ਜੀ ਕੀ? ਮੈਂ ਕਿਹਾ ਜੀ ਭੰਬਲ ਭੂਸਾ, ਕਨਫਿਊਜ਼ਨ। ਮੈਂ ਕਿਹਾ 4000 ਸਾਲ ਉਹਨਾਂ ਦੀ ਸਰਵਾਈਵਲ ਇਹ ਹੈ, ਉਹ ਐਸਾ ਭੰਬਲ ਭੂਸਾ ਪਾ ਦਿੰਦੇ ਨੇ ਕਿਸੇ ਵੀ ਇਸ਼ੂ ਦੇ ਉੱਤੇ। ਮੈਂ ਕਿਹਾ ਹੁਣ ਸਾਨੂੰ ਜ਼ਾਤ ਪਾਤੀ ਲੱਗਦਾ ਹੈ ਕਿ ਜੀ 4 ਵਰਣ ਨੇ, ਪਰ ਤੁਸੀਂ ਅੱਗੇ ਦੇਖੋ ਵਰਨਾਂ ਦੇ ਵਿੱਚ ਕਿਵੇਂ ਜ਼ਾਤਾਂ, ਗੋਤਾਂ ਉਹਨਾਂ ਦੀਆਂ। ਮੈਂ ਕਿਹਾ ਜਿਹੜੇ ਸ਼ੂਦਰ ਬਣਾਏ ਨੇ ਉਹ ਵੀ ਇੱਕ ਦੂਜੇ ਦੇ ਨਾਲ ਲੜਦੇ ਨੇ, ਉਹਨਾਂ ਨੂੰ ਵੀ ਕਦੇ ਪੁੱਛੋ। ਕਈ ਵਾਰੀ ਉੱਚੀਆਂ ਜਾਤਾਂ ਦੇ ਤਾਂ ਅਸੀਂ ਜ਼ਾਤ ਪਾਤੀ ਗੱਲ ਕਰਦੇ ਹਾਂ, ਉਹਨਾਂ ਨੂੰ ਵੀ ਐਸਾ ਡਿਵਾਈਡ ਕੀਤਾ ਹੋਇਆ ਕਿ ਮੈਂ ਹੁਣ ਨਾਂ ਨਹੀਂ ਲੈਣਾ ਚਾਹੁੰਦਾ ਅੱਡ ਵਰਗ। ਉਹਨਾਂ ਨੂੰ ਕਹੋ ਆਪਣੀਆਂ ਬੱਚੀਆਂ ਦੇ ਰਿਸ਼ਤੇ ਜਿਹੜੇ ਨੇ ਦੂਜੇ ਸ਼ੂਦਰ ਦੇ ਨਾਲ ਨਹੀਂ ਕਰਦਾ, ਉਹਨਾਂ 'ਚ ਵੀ ਉੱਚੇ ਨੀਵੇਂ ਨੇ ਕਿ ਜੀ ਇਹ ਫਲਾਣ ਨੇ ਤੇ ਢਿਮਕੇ ਨੇ। ਉਹਨਾਂ ਨੇ ਐਸਾ ਇੱਕ ਵਾਰੀ ਬਣਾ ਕੇ ਭੰਬਲ ਭੂਸਾ ਛੱਡ ਦਿੱਤਾ, ਲੜੀ ਜਾਂਦੇ ਨੇ, ਭਾਵੇਂ ਉਹਨਾਂ 'ਚੋਂ ਸਿੱਖ ਬਣ ਗਏ, ਮੁਸਲਮਾਨ ਬਣ ਗਏ, ਉਸ ਭੰਬਲ ਭੂਸੇ 'ਚੋਂ ਨਹੀਂ ਨਿਕਲੇ। ਸੋ ਇਹਦਾ ਵੀ ਮਕਸਦ ਜਿਹੜਾ ਜੋ ਫਿਲਮ ਰਾਹੀਂ ਜਾਂ ਅਦਰਵਾਈਜ਼ ਇਹ ਸਾਰਾ ਭੰਬਲ ਭੂਸਾ ਪਾਉਣ ਦੀ ਲਾਈਨ ਹੈ। ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਭਾਈ ਇਹ ਜਿਹੜੇ ਸਿੱਖ, ਮੁਸਲਮਾਨ ਔਰ ਧਰਮ ਗੁਰੂ, ਉਹਨਾਂ ਨੇ ਈਵਨ ਹਿੰਦੂਆਂ ਦੇ ਹਵਾਲੇ ਨਾਲ ਵੀ ਇਹ ਕਿਹਾ ਕਿ ਭਾਈ ਜਿਹੜੇ ਵੀ ਇਹਨਾਂ ਦੇ ਨੇ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਇਹ ਜਿਹੜਾ ਫੇਥ ਦੀ ਦੁਨੀਆ ਹੈ, ਇਹਦੇ ਨਾਲ ਇਸ ਕਿਸਮ ਦਾ ਖਿਲਵਾੜ, ਔਰ ਉਹ ਬੰਦਾ ਜਿਹੜਾ ਕ੍ਰਿਮੀਨਲ ਹੈ, ਜਿਹੜਾ ਰੇਪਿਸਟ ਹੈ, ਜਿਹੜਾ ਚੋਰ ਹੈ ਜੀ। ਇੱਕ ਪਾਸੇ ਤਾਂ ਇਹ ਦਾਅਵਾ ਕੀਤਾ ਜਾ ਰਿਹਾ ਜੀ ਉਹ ਰਾਮਪਾਲ ਦਾ ਸੀ ਆਸ਼ਰਮ ਬੰਦ ਕਰਾਤਾ, ਉੱਥੋਂ ਇਹ ਨਿਕਲਿਆ, ਉਹ ਇਹ ਕਰਦਾ ਸੀ, ਉਹ ਕਰਦਾ ਸੀ। ਲੇਕਿਨ ਜਿਹਦੇ ਖਿਲਾਫ CBI ਇਨਕੁਆਇਰੀ ਹੈ, ਔਰ ਦੂਸਰਾ
ਉਹਨੂੰ ਇਹ ਖੁੱਲ ਖੇਡ ਦੇਣੀ ਕਿ ਇਸ ਕਿਸਮ ਦਾ ਉਹ ਭਾਵਨਾਵਾਂ ਨਾਲ ਖੇਡੇ। ਸੋ ਅਸੀਂ ਸਮਝਦੇ ਹਾਂ ਵੀ ਇਸ ਬਾਰੇ ਬਿਫੋਰ ਅਵੇਅਰਨੈਸ ਹੋਣੀ ਚਾਹੀਦੀ ਹੈ, ਪਰ ਮੈਨੂੰ ਲੱਗਦਾ ਹੈ ਵੀ ਇਸ ਫਿਲਮ ਰਾਹੀਂ ਜਿੱਥੇ ਉਹਨੂੰ ਉਹ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਨਗੇ, ਸਿੱਖਾਂ ਨੂੰ ਦੱਸਣਗੇ ਕਿ ਜੀ ਇਹ ਤਾਂ ਫੈਨੇਟਿਕ ਨੇ, ਅਪੋਜ਼ ਕਰਦੇ ਨੇ, ਆ ਦੇਖੋ ਕਿੰਨਾ ਲਿਬਰਲ ਹੈ, ਔਰ ਅਲਟੀਮੇਟਲੀ ਉਹ ਹਿੰਦੂਤਵਾ ਦਾ ਏਜੰਟ ਬਣ ਗਏ ਔਰ ਉਹਨੇ ਜਿਸ ਤਰੀਕੇ ਨਾਲ ਬੀਜੇਪੀ ਨੂੰ ਸਪੋਰਟ ਥਰੋ ਕੀਤੀ ਹੈ। ਸੋ ਸਿੱਖਾਂ 'ਚ ਕਨਫਿਊਜ਼ਨ, ਭੰਬਲ ਭੂਸਾ ਤੇ ਇਸ ਸਾਰੇ ਚੋਂ ਹਿੰਦੂਤਵਾ ਦਾ ਉਭਾਰ, ਇਹ ਉਹਨਾਂ ਦਾ ਅਲਟੀਮੇਟ ਗੋਲ ਹੈ। ਅਸੀਂ ਵੀਰ ਨੂਰਾ ਮਲੇਰਕੋਟਲੀਆ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਲਿਖਿਆ। ਜੀ ਲੀਡਰ ਸਾਹਿਬ, ਸਾਡਾ ਅਗਲਾ ਫੇਸਬੁੱਕ ਮੈਸੇਜ ਸਵਾਮੀ ਬਾਗੜ ਬਿੱਲਾ ਜੀ ਦਾ ਨਿਊਯਰਸੀ ਤੋਂ ਆਇਆ ਹੈ। ਇਹ ਲਿਖਦੇ ਹਨ, ਸਤਿ ਸ਼੍ਰੀ ਅਕਾਲ ਡਾਕਟਰ ਅਮਰਜੀਤ ਸਿੰਘ ਜੀ। ਬ੍ਰੇਕ ਲੈ ਲਓ, ਫਿਰ ਈਜ਼ੀ ਰਹੇਗਾ। ਵੀਅਰਸ, ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹੋ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।